आओ जी आ गए यहाँ ते पूरा गाप आ गए यहाँ। पंजाबी रेडियो यूएसए ते खासे चारे पासे। सत श्री अकाल जी, पंजाबी रेडियो यूएसए ते सारिਆਂ ਦਾ ਸਵਾਗਤ ਹੈ। ਅਸੀਂ ਹਾਜ਼ਰ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਮੈਂ ਹਾਂ ਹਰਮਨਪ੍ਰੀਤ ਕੌਰ। हेलो 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 भाई, हेलो 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 कोई नहीं डटी फैलो, मैं क्या हेलो 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 ताया सिया, की हाल चाल है? मैं बिल्कुल ठीक हूँ ताया। हाउ आर यू? आई एम फाइन थैंक यू, एंड व्हाट अबाउट यू? आई एम आल्सो वेरी फाइन। वेरी नाइस वेरी नाइस। फोन ते की अच्छा फोन ते कवर पसंद कर रही है ताया? हर चीज दे विच ना इंटरफेयर ना करया कर, आंदे ही ना भेत खोलन लग जा कर। ए ना भावें 4 घंटे ला लेवे, ਵੱਖ ਵੱਖ ਰੰਗ ਵੇਖ ਲਵੇ, ਟਾਟਾ ਠਈਆ ਕਰ ਲਵੇ, ਲੈ ਕੇ ਇਹਨੇ ਗੁਲਾਬੀ ਰੰਗ ਦਾ ਨਾ ਪਿੱਛੇ ਮਿੱਕੀ ਮਾਊਸ ਬਣਿਆ ਹੋਣਾ। ਇਹ ਕੁੜੀਆਂ ਮਿੱਕੀ ਮਾਊਸ ਦੇ ਦਿਵਾਲੇ ਬਹੁਤ ਹੋਈਆਂ ਨੇ। ਕਿਉਂ? ਕਿਊਟੂ ਜਿਹਾ ਹੁੰਦਾ। ਅਰੇ ਕਿਊਟੂ ਤੇ ਨਹੀਂ, ਸਾਡੇ ਇੱਕ ਬੰਦਾ ਪੁੱਛੇ ਸਾਡੇ ਇੱਥੇ ਕੀ ਹੋਇਆ। ਤਾਇਆ ਤੇਰੇ ਫੋਟੋ ਵਾਲੇ ਆਉਂਦੇ ਆ ਕਵਰ? ਨਾ ਬਣਾ ਲਓ। ਅੱਛਾ ਜੀ, ਹੁਣ ਆਣਗੇ। ਅੱਛਾ ਜੀ, ਪੁੱਛ ਕਿਉਂ? ਕਿਉਂ? ਮੌਜ ਹੈ। ਤਾਇਆ ਹੋਰ ਸੁਣਾ, ਫਿਰ ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਉਹ ਜਿੰਦਾਬਾਦ ਰਹਿਣੇ ਬਿੱਲੋ ਯਾਰੀਆਂ, ਜਿੰਨਾ ਕਰਕੇ ਜਿਉਂਦਾ ਜੱਟ ਨੀ। ਯਸ 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 ਯਸ, ਬੜੇ ਬਹੁਤ ਹੀ ਵਧੀਆ ਜ਼ਿੰਦਗੀ ਚੱਲ ਰਹੀ ਹੈ, ਮਜ਼ੇਦਾਰ। ਹਾਂ ਤੇ ਕੀ ਕਹਿੰਦੇ, ਤੂੰ ਸੁਣਾ ਤੇਰੀ ਕਿਵੇਂ ਚੱਲ ਰਹੀ ਹੈ? ਕਵਰਾਂ ਚੋਂ ਬਾਹਰ ਨਿਕਲ ਲੈ, ਸਭ ਮੋਹ ਮਾਇਆ ਹੈ? ਨਹੀਂ ਤਾਇਆ, ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ। ਤੂੰ ਮੈਨੂੰ ਇਹ ਦੱਸ ਕਿ ਤਾਈ ਕਿਵੇਂ ਠੀਕ ਠਾਕ ਹੈ? ਆਪਣੇ ਘਰ ਦਾ ਮਾਹੌਲ ਚੱਲ ਕਿਵੇਂ ਠੀਕ ਠਾਕ ਹੈ? ਇਹ ਨਾ ਪੁੱਛਿਆ ਕਿ ਤੇਰਾ ਸਵਾਲ ਹੀ ਗਲਤ ਹੈ। ਪੁੱਛਿਆ ਕਿ ਤੂੰ ਠੀਕ ਠਾਕ ਹੈ? ਤਾਈ ਤੇ ਚਲੋ ਸੁੱਖ ਨਾਲ ਵਧੀਆ ਹੀ ਹੈ। ਨਹੀਂ ਤੈਨੂੰ ਤਾਂ ਮੈਂ ਪੁੱਛ ਹੀ ਲਿਆ ਸੀ ਤਾਇਆ ਵੀ ਹਾਊ ਆਰ ਯੂ। ਤੂੰ ਮੈਨੂੰ ਦੱਸ ਤਾ ਤੂੰ ਠੀਕ ਹੈ? ਤਾਈ ਫੋਮ ਚ ਪੂਰਾ, ਮਤਲਬ ਕਿ ਸਾਡਾ ਬਿਜ਼ਨਸ ਵਧੀਆ ਚੱਲ ਰਿਹਾ। ਅੱਛਾ ਜੀ, ਜ਼ਹਿਰ ਸਪਲਾਈ ਦਾ। ਓ ਮਾਈ ਗॉड। ਹਾਂ, ਮਤਲਬ ਕਿ ਕਹਿਣਾ ਕਿ ਛੱਪਾਂ ਨੂੰ ਜ਼ਹਿਰ ਸਪਲਾਈ ਅਸੀਂ ਕਰਦੇ ਹਾਂ। ਤੈਨੂੰ ਦੱਸਿਆ ਮੈਂ ਅੱਗੇ ਹੋਲਸੇਲਰ ਹੈਗੇ ਆ ਆਪਾਂ। ਹਾਂ ਬੱਚੋ ਹੁਣੇ ਵੀ ਅੱਜ ਵੀ ਇਹ ਆਪਣਾ ਕੀ ਕਹਿੰਦੇ ਨੇ 12 ਛੱਪ ਆਏ ਸੀ ਕਿ ਅੱਛਾ ਅਫਰੀਕਾ ਚੋਂ ਆਏ ਨੇ। ਓ ਵਾਇਆ ਅਫਰੀਕਾ ਚ। ਉਹ ਕਹਿੰਦੇ ਨੇ ਕਿ ਸਾਨੂੰ ਵੀ ਚਾਹੀਦੇ ਆ ਕਾਫੀ ਬਿਜ਼ਨਸ, ਮਤਲਬ ਵਧੀਆ ਵਧੀਆ। ਹੁਣ ਆਪਾਂ ਇੰਡੀਆ ਵੱਲ ਵੀ ਭੇਜ ਰਹੇ ਆ ਛੱਪ। ਸੱਪ ਕੇ ਜ਼ਹਿਰ? ਤੇ ਜ਼ਹਿਰ ਤਾਇਆ ਤੇਰੇ ਆਪਣੀਆਂ ਗੱਲਾਂ ਕੀ ਕਰਨੀਆਂ? ਦੇਖਦੇ ਛੱਪ ਆਏਗਾ ਇੱਥੇ, ਜ਼ਹਿਰ ਲੈ ਜਾਏਗਾ। ਪਰ ਆਂਟੇ ਹੈ ਨਾ, ਹੁਣ ਛੱਪ ਇੱਥੇ ਕਿੱਦਾਂ ਆਏਗਾ ਮੈਨੂੰ ਸਮਝ ਨਹੀਂ ਆ ਰਹੀ, ਕਿਉਂਕਿ ਦੇਖੋ ਨਵਾਂ ਬਾਈਡਨ ਬਣਿਆ। ਹੁਣ ਉਹਦੇ ਸੰਬੰਧ ਕਿੱਦਾਂ ਬਣਦੇ ਉਹ ਛੱਪ ਨਾਲ ਹਜੇ ਪਤਾ ਨਹੀਂ ਨਾ। ਓਕੇ ਹਾਂ ਤਾਇਆ, ਕੀ ਲੱਗਦਾ ਹੈ ਕੀ ਬਣੇਗਾ? ਭਾਈ ਬਣਨਾ ਤੇ ਪਤਾ ਹੀ ਹੈਗਾ। ਝੁਕਣਾ ਪਏਗਾ ਸਰਕਾਰ ਨੂੰ, ਝੁਕਣਾ ਪਏਗਾ ਸਰਕਾਰ ਨੂੰ, ਮੰਨਣਾ ਪਏਗਾ ਲਲਕਾਰ ਨੂੰ। ਹਾਂ ਨਹੀਂ ਝੁਕੇਗੀ ਸਰਕਾਰ ਤੇ ਮਚੇਗੀ ਹਾਹਾਕਾਰ, ਬਚਾ ਲੋ ਦੇਵਾਂਗੇ ਪਾਰ। ਬਿਲਕੁਲ ਸਹੀ ਤਾਇਆ, ਪਰ ਗੱਲ ਇਹ ਹੈ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੁਣ ਹੋ ਰਹੀਆਂ ਨੇ, ਸਿਆਸਤ ਵੀ ਕਾਫੀ ਗਰਮਾ ਰਹੀ ਹੈ। ਆ ਤੈਨੂੰ ਪਤਾ ਲੱਗਿਆ ਅਕਾਲੀ ਦਲ ਨੇ ਕਹਿੰਦੇ ਚਿੱਠੀ ਲਿਖੀ ਹੈ ਨਰਿੰਦਰ ਤੋਮਰ ਹੋਰਾਂ ਨੂੰ? ਅੱਛਾ ਹਾਂ, ਇਹ ਕਿਧਰੋਂ ਹੋਣ ਆ ਗਏ ਵਿੱਚ? ਤਾਇਆ ਮੈਨੂੰ ਸਮਝ ਨਹੀਂ ਆਈ ਕੀ ਸੋਚ ਕੇ, ਕੀ ਵਿਚਾਰ ਕਰਕੇ ਇਹ ਚਿੱਠੀ ਲਿਖੀ ਗਈ, ਕਿਉਂਕਿ ਜੋ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ, ਜੋ ਕਿਹਾ ਜਾ ਰਿਹਾ, ਜੋ ਸੁਣਨ ਚਾਹਿਆ, ਉਹ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ। ਇਹ ਚਿੱਠੀ 'ਚ ਅੱਛਾ ਕੀ ਲਿਖਿਆ ਤੂੰ ਮੈਨੂੰ ਵੀ ਦੱਸਣਾ ਉਹਨੇ, ਕਿਉਂਕਿ ਮੈਂ ਹਜੇ ਚਿੱਠੀ ਪੜ੍ਹੀ ਨਹੀਂ ਹੈ। ਤਾਇਆ ਮੈਂ ਤੈਨੂੰ ਹੁਣੇ ਦੱਸ ਦੂੰ, ਹੁਣੇ। ਪਰ ਗਾਣੇ ਲਾਣਾ ਪਹਿਲਾਂ, ਫਿਰ ਸਸਪੈਂਸ ਬਣਾ ਕੇ ਜਾਈਦਾ ਹੁੰਦਾ। ਤੁਸੀਂ ਨਾ ਟੀਆਰਪੀ ਨਹੀਂ ਵਧਾਉਂਦੇ ਸ਼ੋਅ ਦੀ। ਮੈਡਮ ਉਹਨਾਂ ਨੇ ਕਿਹਾ ਹੈਗਾ ਟੀਆਰਪੀ ਵਧਾਣੀ ਹੈ। ਮੈਡਮ ਉਹਨਾਂ ਨੇ ਕੁਛ ਨਹੀਂ ਕਿਹਾ, ਪੱਲਿਓ ਨਾ ਮੈਡਮ ਦਾ ਨਾਂ ਲਾ ਕੇ ਕੁਛ ਵੀ ਕਹੀ ਜਾਇਆ ਕਰਦਾ ਆ। ਆਈ ਹੈਡ ਪਰਸਨਲ ਡਿਸਕਸ਼ਨ ਵਿਦ ਹਰ। ਓਕੇ, ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮਤਲਬ ਨਾ ਤਾਇਆ ਜੀ ਤੁਸੀਂ ਨਾ ਥੋੜਾ ਹੁਣ ਮਤਲਬ ਸੈਂਸੇਸ਼ਨਲ ਖਬਰਾਂ ਲੈ ਕੇ ਆਓ। ਅੱਛਾ, ਫਿਰ ਹੁਣ ਮੈਂ ਸੈਂਸੇਸ਼ਨਲ ਗੱਲਾਂ ਕਰਿਆ ਕਰਨੀਆਂ। ਹੈਲੋ ਹੈਲੋ, ਵੈਲਕਮ ਬੈਕ। ਵੈਲਕਮ ਬਹੁਤ ਵੈਲਕਮ। ਹੱਥ ਚਾਰੇ ਪਾਸੇ ਮੈਂ ਤਾਇਆ ਸ਼ੌਂਕੀ ਤੁਹਾਡੇ ਨਾਲ। ਕੀ ਲਿਖਿਆ ਗਿਆ ਚਿੱਠੀ 'ਚ ਮੈਨੂੰ ਸੁਣਾ। ਕਹਿੰਦੇ ਨੇ ਕਿ ਅਕਾਲੀ ਦਲ ਨੇ ਚਿੱਠੀ ਲਿਖੀ ਹੈ ਜੀ, ਉਹਦੇ ਵਿੱਚ ਲਿਖਿਆ ਨਰਿੰਦਰ ਤੋਮਰ ਹੋਰਾਂ ਨੂੰ ਇਹ ਚਿੱਠੀ ਲਿਖੀ ਹੈ, ਜਿਸ ਉਹਨਾਂ ਨੇ ਕਿਹਾ ਵੀ ਦੇਖੋ ਜੀ ਟਰੈਕਟਰ ਪਰੇਡ ਹੋਣੀ ਹੈ ਤੇ ਤੁਹਾਨੂੰ ਚਾਹੀਦਾ ਹੈ ਵੀ ਕਿਸਾਨਾਂ ਦੇ ਸਵਾਗਤ ਦੇ ਵਿੱਚ ਤੁਸੀਂ ਕਿਸਾਨਾਂ ਨੂੰ ਉਸ ਟਰੈਕਟਰ ਪਰੇਡ ਦੇ ਦੌਰਾਨ ਸਲੂਟ ਕਰੋ। ਅੱਛਾ ਹਾਂ, ਕੀ ਬਾਤ ਹੈ। ਮਤਲਬ ਉਹ ਤਾਂ ਟਰੈਕਟਰ ਵੜਨ ਹੀ ਨਹੀਂ ਦੇਣਾ ਚਾਹੁੰਦੇ, ਉਹ ਤਾਂ ਇੰਨਾ ਕੁਛ ਕਹਿ ਰਹੇ ਨੇ, ਕਰ ਰਹੇ ਨੇ ਵੀ ਟਰੈਕਟਰ ਕਿਤੇ ਦਿੱਲੀ 'ਚ ਦਾਖਲ ਨਾ ਹੋ ਜਾਣ, ਤੇ ਅਕਾਲੀ ਦਲ ਚਾਹੁੰਦਾ ਵੀ ਨਰਿੰਦਰ ਤੋਮਰ ਉਹਨਾਂ ਨੂੰ ਸਲੂਟ ਕਰਨ। ਮੈਂ ਤੇ ਕਹਿੰਦਾ ਮੈਂ ਲੈਟਰ ਗਲਤ ਲਿਖੀ ਹੈ। ਹਾਂ, ਮੈਨੂੰ ਮੇਰੇ ਹਿਸਾਬ ਨਾਲ ਜੇ ਮੈਨੂੰ ਕਿਹਾ ਜੇ ਲੈਟਰ ਲਿਖ, ਮੈਂ ਕਹੂੰਗਾ ਕਿ ਤੁਸੀਂ ਇਹ ਕੰਮ ਕਰ, ਟਰੈਕਟਰ ਆਂਡੇ ਹੋਣਗੇ ਨਾ ਆਪਣੀ ਕੈਬਨਿਟ ਲਿਆ ਕੇ ਅੱਗੇ ਵੇਚ ਦਿਓ ਤੇ ਟਰੈਕਟਰ ਥੱਲੇ ਆ ਜਾਓ। ਤੁਹਾਡਾ ਹੁਣ ਇੰਨਾ ਕਿਤੇ ਬਣਦਾ। ਤਾਇਆ ਇੰਨੀਆਂ ਸਿੱਧੀਆਂ ਗੱਲਾਂ ਨਹੀਂ ਕਰੀਦੀਆਂ। ਮੈਂ ਡਾਡਾ
ਮੈਂ ਇੱਥੇ ਮੈਂ ਪੀਆਰ ਬੈਠਾ, ਮੈਨੂੰ ਪਰਵਾਹ ਨਹੀਂ। ਮੈਂ ਡਾਲਰ ਪਤਾ ਕਿੰਨੇ ਮੇਰੇ ਕੋ ਐਡਾ ਚੁਟਕੀਆਂ ਚ ਮੈਂ ਖਰੀਦ ਲਵਾਂ ਜਿਹੜਾ ਉਹ ਵੇਚੀ ਫਿਰਦਾ ਟਾਵਰ ਬਾਨੀ, ਕੀ ਨਾ ਉਹਦਾ, ਅੰਬਾਨੀ, ਜੋ ਵੀ ਬੰਬਾਨੀ, ਜੋ ਵੀ ਨਾ ਉਹਦਾ। ਮੈਂ ਦੱਸਾਂ ਤੈਨੂੰ, ਮੈਂ ਪਰਵਾਹ ਨਹੀਂ ਕਰਦਾ ਹੁੰਦਾ। ਜਿਹੜੇ ਬੰਦੇ ਨੇ ਬਾਈਡਨ ਸਰਕਾਰ ਬਣਾਈ ਹੈ, ਮੈਂ ਅੱਛਾ ਬਾਈਡਨ ਜੇ ਵੋਟਾਂ 'ਚ ਖੜਾ ਮੈਂ ਲੈ ਕੇ ਆਇਆ। ਟਰੰਪ ਨੇ ਮੇਰੀ ਕਮੇਟੀ ਮਾਰੀ ਸੀ, ਮੈਂ ਉਹਦਾ ਬਦਲਾ ਲਿਆ। ਮੇਰੀ $5251 ਦੀ ਕਮੇਟੀ ਮਾਰੀ ਉਹਨੇ। ਗਾਣੇ ਲਾਓ। ਠੀਕ ਹੈ। ਆਸੇ ਚਾਰੇ ਪਾਸੇ ਸੁਣ ਰਹੇ ਹੋ ਤੁਸੀਂ ਪੰਜਾਬੀ ਰੇਡੀਓ USA ਤੇ ਮੈਂ ਹਰਮਨਪ੍ਰੀਤ ਕੌਰ, ਮੇਰੇ ਨਾਲ ਤਾਇਆ ਸ਼ੌਂਕੀ। ਇਹ ਕੀ ਗੱਲ ਖੁਰਕ ਪਈ ਹੈ? ਨਹੀਂ ਤਾਇਆ, ਵੈਸੇ ਹੀ ਬਸ ਐਵੇਂ ਹੀ। ਤੇਰੀ ਵੀ ਮੌਜ ਹੈ। ਮੌਜ ਹੈ ਹਾਂ, ਪਰ ਉਧਰ ਅਗਲਿਆਂ ਦੀ ਵੀ ਮੌਜ ਹੈ। ਕੀ ਜੀ? ਉਹ ਕਹਿੰਦੇ ਵੀ 30 ਜਨਵਰੀ ਤੋਂ ਉਹ ਹੜਤਾਲ ਲਈ ਤਿਆਰ ਨੇ। ਕੌਣ? ਅੰਨਾ ਹਜ਼ਾਰੇ। ਅੱਛਾ, ਹੋਰ ਸੇਵਾ ਹੈ? ਹੋਰ ਕੁਝ ਹਾਲ ਚਾਲ? ਹਾਲ ਚਾਲ ਠੀਕ ਹੈ। ਇਹ ਨਾ ਪਤਾ ਨਹੀਂ ਕੀ ਇਹ ਹਿਸਾਬ ਹੈ ਬੰਦੇ ਦਾ। ਇਹ ਚਾਹੀਦਾ ਹਰਿਦੁਆਰ ਜਾਏ, ਉੱਥੇ ਪੂਜਾ ਪਾਠ ਕਰੇ, ਜੋ ਬੰਦ ਹੈ। ਮਤਲਬ ਕਿ ਰੱਬ ਨੂੰ ਧਿਆਨ ਦਾ ਟਾਈਮ ਹੈਗਾ ਕਿ ਇਹ ਪਬਲਿਸਿਟੀ ਸਟੰਟ ਮਾਰਨ ਦੀ ਉਮਰ ਹੈਗੀ ਹੈ। ਪਤਾ ਨਹੀਂ 4 ਵਾਰ ਸਟੰਟ ਪੈ ਗਿਆ ਹੋਣਾ ਬੰਦੇ ਨੂੰ। ਉਹ ਨਹੀਂ ਤਾਇਆ, ਗੱਲ ਇਹ ਹੈ ਕਿ ਲੋਕ ਤਾਂ ਇਸ ਗੱਲੋਂ ਹੈਰਾਨ ਹੈ ਵੀ ਜਦੋਂ ਦੀ ਇਹਨਾਂ ਦੀ ਮਤਲਬ ਆਹ ਵਾਲੀ ਸਰਕਾਰ ਆਈ ਹੈ ਉਦੋਂ ਤੋਂ ਕਾਫੀ ਚੁੱਪਚਾਪ ਨੇ। ਪਹਿਲਾਂ ਇਹ ਵੀ ਕਾਫੀ ਗੂੰਜਦੇ ਹੁੰਦੇ ਸੀ, ਪਰ ਗੱਲ ਇਹ ਹੈ ਵੀ ਹੁਣ ਅਨਸ਼ਨ ਦਾ ਜਿਹੜਾ ਟਿਕਾਣਾ ਹੈ ਉਹ ਦਿੱਲੀ ਨਹੀਂ ਹੋਊਗਾ, ਬਲਕਿ ਇਹਨਾਂ ਦਾ ਜਿਹੜਾ ਆਪਣਾ ਪਿੰਡ ਹੈ ਰਾਲੇਗੰਜ ਸਿੱਧੀ, ਉੱਥੇ ਅਨਸ਼ਨ ਤੇ ਬੈਠਣਗੇ। ਇਹ ਛਿੱਡੀਆਂ 'ਚ ਕਿਤੇ ਛਿੱਡੀ ਪੰਜ ਲੈ ਪੁੱਠੀ ਨਾ ਪੈ ਜਾਏ, ਮੈਂ ਤੇ ਇਹ ਕਹਿੰਦਾ। ਨਹੀਂ ਉਹ ਕਹਿੰਦੇ ਵੀ ਮੈਂ ਦੇਖੋ ਜੀ ਕਿਸਾਨਾਂ ਦੇ ਹੱਕ 'ਚ ਬੈਠ ਰਿਹਾ। ਅੱਛਾ ਹਾਂ, ਤੇ ਕਿਸਾਨਾਂ ਦੇ ਵਿੱਚ ਆ ਕੇ ਬੈਠੋ ਨਾ ਫਿਰ। ਪਤਾ ਨਹੀਂ ਹੁਣ ਇਹੀ ਤਾਂ ਹੱਕ 'ਚ ਬਹਿਣਾ ਤੇ ਨਾਲ ਆ ਕੇ ਬਹੋ ਨਾ। ਹਾਂ, ਨਾਲ ਕਿਉਂ ਨਹੀਂ ਆ ਰਹੇ ਵਾਏ? ਮੇਰਾ ਸਵਾਲ ਹੈ, ਪੁੱਛਤਾ ਹੈ ਭਾਰਤ। ਤਾਇਆ ਅੱਗੇ ਜਿਹੜਾ ਆ ਵਾਰ-ਵਾਰ ਕਹਿੰਦਾ ਸੀ ਨਾ, ਉਹ ਇਸ ਵੇਲੇ ਕੁਝ ਦੱਸਣ ਜੋਗਾ ਨਹੀਂ ਰਿਹਾ। ਉਹ ਤੇ ਤੂੰ ਛੱਡ ਦੇ, ਉਹਦੇ ਵਿੱਚ ਉਹਦਾ ਵੀ ਤਵਾ ਲੈਣੇ ਆ। ਮੇਰਾ ਸਭ ਤੋਂ ਨਲਾਇਕ ਸਟੂਡੈਂਟ ਰਿਹਾ, ਉਹਦੀ ਵੀ ਗੱਲ ਕਰਦੇ ਆ। ਵੈਲਕਮ ਬੈਕ ਟੂ ਆਸੇ ਚਾਰੇ ਪਾਸੇ। ਹਾਂਜੀ ਹੁਣ ਦੱਸੋ ਤਾਇਆ ਜੀ। ਉਹ ਜਿਹੜਾ ਕੀ ਨਾ ਉਹਦਾ ਨਾ, ਉਹ ਕੀ ਕਹਿੰਦੇ ਨੇ, ਪੁੱਛਤਾ ਹੈ ਭਾਰਤ। ਉਹ ਕੀ ਕਹਿੰਦੇ ਨੇ, ਅਰਨਬ ਜੈ ਮਾਮੀ। ਹਾਂ ਬਸ ਇਹ ਮਾਮੀ ਦੇ ਭਨੇਵੇਂ ਨੇ ਨਾ, ਜੋ ਮਤਲਬ ਕਰਤੂਤਾਂ ਕਰ ਲੀਆਂ ਨੇ। ਇਹ ਸੱਚੀ ਮੇਰਾ ਦਿਲ ਕਰਦਾ ਹੈਗਾ ਮੈਂ ਨਾ ਇਹਨੂੰ ਕੁੱਟਾਂ। ਕਿਉਂ ਤਾਇਆ? ਪਤਾ ਨਹੀਂ ਕਿ ਕਿਉਂ। ਇਹਨੂੰ ਮੈਂ ਇੰਨਾ ਪੜਾਇਆ ਹੈ ਬਚਪਨ 'ਚ। ਜਦੋਂ ਮੈਂ ਬਚਪਨ 'ਚ ਸੀਗਾ ਨਾ, ਛੋਟਾ ਸੀਗਾ, ਇਹਨੂੰ ਮੈਂ ਉਦੋਂ ਸਮਝਾਇਆ ਸੀਗਾ ਕਿ ਤੂੰ ਨਾ ਆਪਣਾ ਵਧੀਆ ਪੱਤਰਕਾਰੀ ਕਰਨੀ ਹੈ। ਓਕੇ, ਬਹੁਤ ਸਮਝਾਇਆ ਸੀਗਾ। ਹੁਣ ਚੀਕ ਝਾੜਾ ਪਤਾ ਕਿਉਂ ਪਾਉਂਦਾ? ਇਹਦਾ ਮੈਂ ਨਾ ਬਚਪਨ ਚੰਗਿਆੜਾ ਪਾਇਆ ਸੀ। ਅੱਛਾ ਹਾਂ, ਇਹ ਚੀਕ ਝਾੜਾ ਕੀ ਇਹ ਨਾ ਐਕਚੁਅਲ ਦੇ ਵਿੱਚ ਜਰਾਬਾਂ ਵੇਚਣ ਜਾਂਦਾ ਸੀ ਮਹੱਲੇ 'ਚ। ਅੱਛਾ, ਜਰਾਬਾਂ ਲੈ ਲਓ। ਜਦੋਂ ਨਹੀਂ ਸੀ ਵਿਕਦੀਆਂ ਹੋਰ ਉੱਚੀ ਹੋ ਜਾਂਦਾ ਸੀ। ਹੁਣ ਏਦਾਂ ਖਬਰ ਨਹੀਂ ਵਿਕਦੀ ਪਈ, ਇਸ ਕਰਕੇ ਉੱਚਾ ਹੋ ਗਿਆ। ਪੁੱਛਤਾ ਹੈ ਭਾਰਤ। ਮੈਂ ਇਹਨੂੰ 50 ਵਾਰ ਕਿਹਾ ਤੇਰਾ ਪੇਟ ਪੂਟ ਖਰਾਬ ਰਹਿੰਦਾ, ਨਾ ਜੋੜ ਲਾਇਆ ਕਰ। ਕਿਸੇ ਦਿਨ ਨਾ ਲੈਪਲ ਮਾਈਕ 'ਚ ਆਵਾਜ਼ ਆ ਜਾਣੀ ਹੈ। ਆ ਸਕਦੀ ਹੈ। ਅੱਛਾ, ਕਿਉਂਕਿ ਜਦੋਂ ਫਿਰ ਪਤਾ ਹੀ ਹੈ। ਪਰ ਉਹ ਤਾਂ ਕਹਿੰਦੇ ਪੁੱਛਤਾ ਹੈ ਭਾਰਤ, ਸਵਾਲ ਹੀ ਬਹੁਤ ਹੈ ਉਹਨਾਂ ਦੇ ਕੋਲ ਤਾਂ। ਤੇ ਹੁਣ ਇਸ ਵੇਲੇ ਤਾਂ ਕਹਿੰਦੇ ਵੀ ਉਹਨਾਂ ਨੂੰ ਵੀ ਕਈ ਸਵਾਲ ਪੁੱਛੇ ਜਾਣਗੇ ਤੇ ਪੁੱਛਣ ਦੀ ਚਰਚਾ ਵੀ ਹੈ। ਹਾਂ, ਤੇ ਹੁਣ ਭਾਰਤ ਪੁੱਛ ਨਹੀਂ ਰਿਹਾ। ਹੁਣ ਭਾਰਤ ਠੋਕੂਗਾ ਸਿੱਧਾ ਆ ਕੇ, ਮਤਲਬ ਜੋ ਹਾਲਾਤ ਕੀਤੇ ਹੋਏ ਆ। ਅੱਛਾ, ਮੈਂ ਇਹਨੂੰ ਦੱਸਦਾ ਪਿਆ ਮੈਂ, ਇਹ ਬਹੁਤ ਨਲਾਇਕ ਬੱਚਾ ਨਿਕਲਿਆ। ਪਰ ਜਿਨ੍ਹਾਂ ਦਾ ਨੇੜਲਾ ਮੰਨਿਆ ਜਾ ਰਿਹਾ ਉਹ ਪੁੱਛਣ ਦੇਣਗੇ? ਉਹ ਦੇਖੋ ਬਈ, ਇਹ ਤਾਂ ਹੁਣ ਟਾਈਮ ਦੱਸੇਗਾ। ਵੈਸੇ ਤਾਂ ਇਸ ਵੇਲੇ ਆਪ ਸਵਾਲਾਂ 'ਚ ਘਿਰੇ ਹੋਏ ਨੇ, ਸਾਰੇ ਘਿਰੇ ਹੋਏ ਨੇ ਵਿਚਾਰੇ। ਇਸ ਟਾਈਮ ਸਾਰੇ ਆਪਣੀ ਲੂੰਗੀਆਂ ਵਿਚਾਰੇ, ਲੂੰਗੀ ਡਾਂਸ ਬਸ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ, ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ।
ਤਾਇਆ ਤੈਨੂੰ ਪਤਾ ਲੱਗਿਆ ਸੱਚ? ਕੀ? ਉਧਰ ਮੀਟਿੰਗ ਸੀ ਨਾ, ਤੇ ਮੀਟਿੰਗ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਖਬਰਾਂ ਆ ਗਈਆਂ। ਜਿੱਦਾਂ ਕਿੱਦਾਂ? ਕਹਿੰਦੇ ਰੁੱਲੂ ਸਿੰਘ ਮਾਨਸਾ ਜਿਹੜੇ ਕਿ ਕਿਸਾਨ ਆਗੂ ਨੇ, ਉਹਨਾਂ ਦੀ ਗੱਡੀ ਦੇ ਉੱਪਰ ਹਮਲਾ ਹੋਇਆ। ਹਾਂ ਮੈਂ ਸੁਣਿਆ। ਹਾਂ ਤੇ ਮਾੜੀ ਗੱਲ ਹੈ ਤਾਇਆ ਪੁਲਿਸ ਵਾਲਿਆਂ ਦੇ ਲਈ। ਪਹਿਲਾਂ ਤਾਂ ਉਹ ਕਹਿੰਦੇ ਕਿ ਮੈਂ ਸੁਣ ਰਹੀ ਸੀ, ਮਾਨਸਾ ਹੋਰਾਂ ਨੇ ਦੱਸਿਆ ਕਿ ਇਹ ਹਰ ਵਾਰ ਉਹਨਾਂ ਨੂੰ ਤੰਗ ਕਰਦੇ ਨੇ, ਪਰੇਸ਼ਾਨ ਕਰਦੇ ਨੇ। ਕਦੇ ਕਹਿੰਦੇ ਆ ਝੰਡਾ ਨਾ ਲਗਾ ਕੇ ਆਓ ਗੱਡੀ ਤੇ, ਕਦੇ ਕਹਿੰਦੇ ਆ ID ਕਾਰਡ ਦਿਖਾਓ, ਕਦੀ ਕਹਿੰਦੇ ਆ ਅੰਦਰ ਨਹੀਂ ਦਾਖਲ ਹੋਣ ਦਿਆਂਗੇ। ਤੇ ਹੁਣ ਵੀ ਬਹਿਸ ਬਸਈਆ ਇਹਨਾਂ ਗੱਲਾਂ ਨੂੰ ਲੈ ਕੇ ਹੀ ਹੋਇਆ, ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ ਗਿਆ ਪੁਲਿਸ ਵੱਲੋਂ। ਬੰਦਾ ਪੁੱਛੇ ਹੁਣ ਜਦੋਂ ਨਾ ਏਦਾਂ ਦੇ ਕੰਮ ਹੋਣ ਲੱਗ ਪਏ ਨਾ, ਸਮਝ ਲਓ ਤੁਸੀਂ ਜਿੱਤ ਰਹੇ ਹੋ। ਨਹੀਂ ਉਹ ਤਾਂ ਹੈ ਤਾਇਆ, ਪਰ ਗੱਲ ਇਹ ਹੈ ਨਾ ਵੀ ਜੇ ਕਿਸੇ ਦੇ ਸੱਟ ਫੇਟ ਲੱਗ ਜਾਂਦੀ, ਜੇ ਕਿਸੇ ਦੇ ਕੁਝ ਹੋ ਜਾਂਦਾ, ਤਾਂ ਫਿਰ ਇਹਨਾਂ ਨੇ ਕਹਿਣਾ ਸੀ ਅਣਪਛਾਤੇ ਬੰਦਿਆਂ ਵੱਲੋਂ ਹਮਲਾ। ਭਲਾ ਪੁਲਿਸ ਵੀ ਕਦੀ ਅਣਪਛਾਤੀ ਹੁੰਦੀ ਹੈ? ਇਹ ਏਦਾਂ ਹੀ ਹੈ, ਚੁੱਟੀ ਕਹਿ ਰਿਹਾ ਮੈਂ, ਕੁੱਟੀ ਚੋਰ ਨਾਲ ਰਲੀ ਹੈ। ਅੱਛਾ ਪਰ ਗੱਲ ਇਹ ਹੈ ਤਾਇਆ ਕਿ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਹਰ ਥਾਂ ਤੇ ਇਹ ਗੱਲ ਲਾਗੂ ਨਹੀਂ ਹੁੰਦੀ ਵੀ ਅਸੀਂ ਮਾਰੀਏ ਤਾਂ ਪੋਲੇ, ਤੁਸੀਂ ਮਾਰੋ ਤਾਂ ਠੋਲੇ। ਇਹ ਤੇ ਉਹੀ ਸਾਹਿਬ ਹੋ ਗਿਆ, ਕਿਆ ਕरूं ਮੈਂ, ਮਰ ਜਾऊं? ਮੇਰੀ ਕੋਈ ਫੀਲਿੰਗ ਨਹੀਂ ਹੈ। ਸਾਡਾ ਕੁੱਟਾ ਸਾਡਾ ਕੁੱਟਾ ਟੋਮੀ, ਸਾਡਾ ਟੋਮੀ ਹੈ। ਸਾਡਾ ਕੁੱਟਾ ਹੋਏਗਾ, ਸਾਡਾ ਟੋਮੀ ਹੈ। ਮੈਂ ਪੁੱਠਾ ਜਾਣ ਕੇ ਬੋਲਿਆ, ਮੈਨੂੰ ਕਰੈਕਟ ਨਾ ਕਰੀ, ਹੈ ਨਾ ਕਹੀ ਕਿ ਮੈਂ ਜਾਣ ਕੇ ਗਲਤ ਬੋਲਿਆ। ਮੈਂ ਸਹੀ ਬੋਲਦਾ ਹਮੇਸ਼ਾ। ਓਕੇ ਤਾਇਆ। ਬਾਈਡਨ ਨੂੰ ਪੁੱਛੀ ਮੈਂ ਕਦੇ ਗਲਤ ਸਲਾਹ ਦਿੱਤੀ ਉਹਨੂੰ? ਅੱਜ ਬਿਲਕੁਲ ਸਹੀ, ਬਿਲਕੁਲ। ਬਾਈਡਨ ਨੇ ਨਾਲੇ ਮੈਨੂੰ ਕੁਝ ਸਲਾਹਾਂ ਮੰਗੀਆਂ, ਵੀ ਆ ਕੇ ਦੱਸਦਾ ਹੈ। ਤਾਇਆ ਵੈਸੇ ਜਿੰਨੀਆਂ ਤੂੰ ਸਲਾਹਾਂ ਦੇਣਾ ਹੈ, ਤੂੰ ਸਰਕਾਰ 'ਚ ਸਲਾਹਕਾਰ ਹੀ ਲੱਗ ਜਾ। ਇਹ ਛੋਟੀਆਂ ਮੋਟੀਆਂ ਪੋਸਟਾਂ ਨੇ, ਅੱਛਾ ਹੈ ਨਾ। ਅਸੀਂ ਬੈਕ ਤੇ ਰਹਿ ਕੇ ਸਰਕਾਰ ਚਲਾਈਦੀ ਹੈ। ਹੁਣ ਬਾਈਡਨ ਨੇ ਮੈਨੂੰ ਫੋਨ ਆਇਆ, ਕਹਿੰਦਾ ਕਿ ਬਾਈਡਨ ਦੀ ਵਾਈਫ ਭਰਜਾਈ ਜੀ, ਉਹ ਕਹਿ ਰਹੇ ਨੇ ਕਿ ਵਾਈਟ ਹਾਊਸ ਦਾ ਨਾ ਵਾਈਟ ਪਸੰਦ ਨਹੀਂ ਆ ਰਿਹਾ। ਉਹ ਕਹਿੰਦੇ ਨੇ ਕਿ ਇਹਨੂੰ ਪਿੰਕ ਹਾਊਸ ਬਣਾਣਾ। ਅੱਛਾ ਜੀ। ਹਾਂ ਤੇ ਉਹ ਮੈਨੂੰ ਕਹਿ ਰਹੇ ਨੇ ਕਿ ਕਿਹੜਾ ਬੇਬੀ ਪਿੰਕ, ਇੱਕ ਹੋਰ ਮਰਜੈਂਟਾ ਪਿੰਕ, ਕਿਹੜਾ ਵਰਤੀਏ? ਮਰਜੈਂਟਾ ਨਹੀਂ, ਮਜੈਂਟਾ ਹੁੰਦਾ। ਨਹੀਂ ਉਹ ਮਰਜੈਂਟਾ ਨਾ, ਵਕੇ ਬੰਦਾ ਵੇਖ ਕੇ ਮਰ ਜੇ, ਇੰਨਾ ਗੂੜਾ ਹੁੰਦਾ। ਹਾਂ ਮੇਰੀ ਨਿਗਾਹ ਕਮਜ਼ੋਰ ਹੈ, ਮੈਂ ਦੇਖ ਲਈ ਮਰ ਜਾਗਾ, ਪਰ ਮੈਂ ਤੇ ਅਮਰ ਹੈ, ਮੈਂ ਮਰ ਹੀ ਨਹੀਂ ਸਕਦਾ। ਮੈਂ ਭੁੱਲ ਜਾਣਾ ਹਰ ਵਾਰ। ਤੇ ਹੁਣ ਮੈਂ ਨਾ ਸਲਾਹ ਦੇਣੀ ਉਹਨੂੰ ਕਿਹੜਾ ਪਿੰਕ, ਵਾਈਟ ਹਾਊਸ ਨੂੰ ਪਿੰਕ ਕਰਨ ਦੇ। ਮਤਲਬ ਉਹਨਾਂ ਨੂੰ ਨਾ ਵਨੀਲਾ ਨਹੀਂ, ਸਟ੍ਰਾਬੇਰੀ ਫਲੇਵਰ ਪਸੰਦ ਹੈ। ਮਤਲਬ ਇਹ ਤੋਂ ਮੈਨੂੰ ਲੱਗ ਰਿਹਾ। ਅੱਛਾ ਹੁਣ ਤੂੰ ਵਾਈਟ ਹਾਊਸ ਦਾ ਕਲਰ ਹੀ ਚੇਂਜ ਕਰਵਾ ਰਿਹਾ? ਉਹ ਮੈਨੂੰ ਕਿਹਾ ਉਹਨਾਂ ਨੇ, ਤੇ ਫਿਰ ਇਹ ਠੇਕਾ ਮੇਰੇ ਕੋਲ ਆਇਆ। ਤਾਂ ਤੂੰ ਇਹ ਵੀ ਕੰਮ ਕਰਦਾ? ਲੈ ਤੂੰ ਗੱਲਾਂ ਕਰਦੀ ਪਈ ਆ। ਤਾਂ ਦੁਨੀਆ ਦੇ ਵਿੱਚ ਜੋ ਕੁਝ ਵੀ ਹੋ ਰਿਹਾ, ਮਤਲਬ ਜੋ ਕੁਝ ਵੀ, ਜਿੱਦਾਂ ਲੋਕੀ ਤਾਂ ਐਵੇਂ ਕਹਿੰਦੇ ਆ ਵੀ ਇੱਕ ਬੋਲਦਾ ਉਹਦੇ ਸਿੰਘਾਂ ਦੇ ਉੱਪਰ ਧਰਤੀ ਟਿਕੀ ਹੋਈ ਹੈ, ਮੈਨੂੰ ਲੱਗਦਾ ਤੇਰੇ ਹੱਥਾਂ ਤੇ ਟਿਕੀ ਹੋਈ ਹੈ। ਨਹੀਂ ਉਹ ਬਲ ਜਿਹੜਾ ਹੈਗਾ ਨਾ, ਮੇਰੇ ਬਾਰੇ ਗੱਲ ਹੀ ਕਰ ਰਹੇ ਆ। ਅੱਛਾ ਤੇਰੇ ਸਿੰਘ ਕਿੱਥੇ ਗਏ? ਉਹ ਇਨਵਿਜ਼ੀਬਲ ਹੈ। ਓਕੇ। ਧਰਤੀ ਕਿੱਥੇ ਵੇਖੀ ਮੇਰੇ ਸਿਰ ਤੇ ਤੂੰ? ਨਹੀਂ ਨਾ ਵੇਖੀ, ਕਈ ਹੋਈ ਗੱਲ ਹੈ ਨਾ। ਤੇ ਤੂੰ ਮੰਨ ਲੈ ਮੇਰੇ ਸਿੰਘ ਵੀ ਹੈਗੇ। ਓਕੇ। ਕਿ ਤੇਰੀ ਵੱਖੀ ਚ ਮਾਰਾ ਤੈਨੂੰ ਤਾਂ ਪਸੰਦ ਆਊਗਾ ਕੰਮ। ਮੈਂ ਨਾ ਉਹਨੂੰ ਬੜਾ ਬੇਸ਼ ਕਰਦਾ ਮੈਂ। ਕਿਹਨੂੰ? ਉਹ ਬਕੀ ਮੇਰਾ ਭਰਾ ਛੋਟਾ। ਕਿਹੜਾ? ਆਪਣਾ ਕੀ ਕਹਿੰਦੇ ਨੇ, ਬਿਲ ਕਲਿੰਟਨ। ਉਹਨੂੰ ਕਿਉਂ ਮਿਸ ਕਰਦਾ? ਮੈਨੂੰ ਨਾ ਵਧੀਆ ਲੱਗਦਾ ਉਹਦਾ। ਅੱਛਾ ਨਾ ਵਧੀਆ ਹੈ ਤੇ ਮਤਲਬ ਤਾਂ ਫਿਰ ਤੁਸੀਂ ਮਿਸ ਕਰਨ ਲੱਗ ਗਏ। ਮੈਂ ਬਹੁਤ ਮਿਸ ਕਰਦਾ ਬਿਲ ਕਲਿੰਟਨ ਨੂੰ। ਉਹਦੀ 6 ਫੁੱਟ ਤੋਂ ਉੱਪਰ ਹਾਈਟ ਸੀਗੀ ਜਿੰਨਾ ਕਿ ਮੈਨੂੰ ਲੱਗਦਾ। ਅੱਛਾ ਮੈਂ ਉਹਨੂੰ ਕਿਹਾ ਤੂੰ ਅਮਰੀਕਾ ਕੀ ਕਰਦਾ ਪਿਆ, ਤੂੰ ਮੈਨਾਂ ਪੰਜਾਬ ਚੱਲ ਤੇਰੀ ਭਰਤੀ ਕਰਾਈਏ ਪੰਜਾਬ ਪੁਲਿਸ ਵਿੱਚ। ਉਹ ਤਾਂ ਗੋਰਾ ਪੰਜਾਬ ਪੁਲਿਸ ਵਿੱਚ ਹੋਏਗਾ, ਕਿੰਨਾ ਸੋਹਣਾ ਲੱਗੇਗਾ। ਤਾਇਆ ਹਰ ਚੀਜ਼ ਜਿਹੜੀ ਹੈ ਨਾ ਉਵੇਂ ਨਹੀਂ ਹੁੰਦੀ ਜਿਵੇਂ ਤੁਸੀਂ ਚਾਹੁੰਦੇ ਹੋ। ਗੱਲ ਇਹ ਹੈ ਵੀ ਉਹ ਅਮਰੀਕਾ ਦੇ ਵਿੱਚ ਰਹਿੰਦੇ, ਇੰਨੀ ਵਧੀਆ ਪੋਸਟ ਉਹਨਾਂ ਦੇ ਕੋਲ, ਤੇ ਆ ਸਾਰਾ ਕੁਝ ਛੱਡ ਕੇ ਪੰਜਾਬ ਪੁਲਿਸ ਚ ਭਰਤੀ ਹੋਣ। ਪੋਸਟ ਛੱਡ, ਜਿਹੜੀ ਪੰਜਾਬ ਪੁਲਿਸ ਕੋ ਪੋਸਟ ਹੁੰਦੀ ਹੈ ਨਾ, ਉੱਥੇ ਕਮਾਈ ਬਹੁਤ ਹੀ ਹੈ। ਤੂੰ ਛੱਡ ਦੇ, ਮੈਂ ਇਹਨੂੰ ਕਿਹਾ ਸੀਗਾ ਕਿ ਤੂੰ ਮੇਰੇ ਨਾਲ ਚੱਲ, ਤੈਨੂੰ ਮੁੰਸ਼ੀ ਲਵਾ ਦਾਂਗਾ। ਹੈ ਐਡੀ ਵੱਡੀ ਪੋਸਟ ਹੈ ਦੇਖ। ਨਹੀਂ ਮੰਨਿਆ ਗੱਲ, ਮੈਂ ਉਹਨੂੰ ਕਹਿੰਦਾ ਰਿਹਾ, ਮੈਂ ਕਿ ਦੇਖ ਤੇਰਾ ਫਿਊਚਰ ਸਿਕਿਉਰ ਨਹੀਂ ਹੈ। ਅੱਛਾ ਇੱਥੇ ਨਹੀਂ ਕੀ ਹੈ, ਇੱਥੇ ਕੁਛ ਵੀ ਨਹੀਂ ਹੈ। ਇੱਥੇ ਜੇ ਹੈ ਤੇ ਤਾਇਆ ਹੀ ਹੈ। ਅਮੀਰ ਕੌਣ ਹੈ? ਤਾਇਆ। ਅਸਲ 'ਚ ਤੇਰੇ ਸਹਾਰੇ ਤਾਂ ਦਿਨ ਕੱਟੀ ਹੋ ਰਹੀ ਹੈ। ਬਿਲਕੁਲ ਬਿਲਕੁਲ। ਬਹੁਤੇ ਲੋਕ ਤੇਰੇ ਆਸਰੇ ਹੀ ਜੀ ਰਹੇ ਨੇ। ਅਮਰੀਕਾ ਦੀ ਇਕਨੋਮੀ 'ਚ ਮੇਰਾ ਬਹੁਤ ਵੱਡਾ ਹੱਥ ਹੈ। ਠੀਕ ਹੈ ਨਾ? ਬਿਲਕੁਲ ਸਹੀ। ਤੇ ਮੈਨੂੰ ਤੇਰਾ ਇੱਕ ਭਰਾ ਵੀ ਲੱਭਿਆ ਤਾਇਆ, ਸੱਚ ਮੈਂ ਤੈਨੂੰ ਦੱਸਣਾ ਸੀ। ਤੇਰਾ ਕੋਈ ਭਰਾ ਤਾਂ ਨਹੀਂ ਗਵਾਚਿਆ ਸੀ ਨਿੱਕੇ ਹੁੰਦੇ ਦਾ? ਇਹ ਤਾਂ ਡੈਡੀ ਹੋਣਾ ਜਾਂ ਬਥੇਰਾ ਫੇਰ ਫੁਰ ਰਿਹਾ, ਮੈਂ ਗਰੰਟੀ ਲੈ ਨਹੀਂ ਸਕਦਾ, ਪਰ ਬਾਕੀ ਜੇ ਕੋਈ ਮਿਲੇ ਤਾਂ ਦੱਸ। ਹਰਕਤਾਂ ਤੋਂ ਮੈਨੂੰ ਤੇਰਾ ਭਰਾ ਹੀ ਲੱਗ ਰਿਹਾ। ਅੱਛਾ ਹਾਂ, ਕਹਿੰਦੇ ਵੀ 67 ਸਾਲਾਂ ਤੋਂ ਨਾਤਾ ਨਹੀਂ ਹੈ। ਅੱਛਾ ਹਾਂ, 87 ਸਾਲ ਦੀ ਉਮਰ। ਨਹੀਂ ਤੂੰ ਮੈਨੂੰ ਦੱਸ, ਤੈਨੂੰ ਕਿੱਦਾਂ ਪਤਾ ਮੈਂ ਨਹੀਂ ਸੱਚੀ ਨਾਤਾ? ਤੂੰ ਦੇਖਣਾ ਨਹੀਂ ਸੀ ਮੈਨੂੰ? ਨੱਕ ਵੀ ਕੋਈ ਚੀਜ਼ ਹੁੰਦੀ ਹੈ ਨਾ, ਨੱਕਾਂ ਵੀ ਕੋਈ ਚੀਜ਼ ਹੁੰਦੀਆਂ ਨੇ। ਭਲਾ ਤੇਰਾ ਤਿੱਖਾ ਨੱਕ ਹੈਗਾ, ਸੋਹਣੀ ਗੱਲ ਹੈ। ਬਹੁਤ ਤੇਜ਼ ਨੱਕ ਹੈ। ਜਿਹੜਾ ਮੈਂ ਇੰਨਾ ਮਹਿੰਗਾ ਇਤਰ ਲਗਾਇਆ, ਇਤਰ ਆਲਾ ਮੈਨੂੰ ਬਿਲਕਿਸ ਬੇਗਮ ਨੇ ਦਿੱਤਾ ਗਿਫਟ। ਕਿਹਨੇ ਦਿੱਤਾ? ਬਿਲਕਿਸ ਬੇਗਮ ਨੇ। ਬਿਲਕਿਸ ਚਮਚਮ ਇਤਨੇ ਚਮਚਮ ਮੈਨੂੰ ਗਿਫਟ ਕੀਤਾ ਉਹਨਾਂ ਨੇ। ਅੱਛਾ ਉਹਦੇ ਤੇ ਮੈਂ ਕਿਹਾ ਲਗਾਓਗੇ ਤਾਂ ਲੱਗੋ ਕਿ ਮੈਂ ਚਮਚਮ ਖਾਦੀ ਹੈ। ਪਰ ਤਾਇਆ ਸੱਚੀ ਦੱਸਾਂ, ਇੰਨੀ ਬੋ ਆਉਂਦੀ ਹੈ ਨਾ ਕਿੱਥੋਂ ਤੇਰੇ ਤੋਂ, ਹੋਰ ਕਿਤੇ ਤੋਂ। ਉਹ ਇਤਨੇ ਚਮਚਮ ਹੈ ਨਾ, ਚਮਚਮ ਖਰਾਬ ਹੋ ਗਈ ਹੈ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ।
ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਅੱਛਾ, ਜਿਹੜੇ ਸ਼ਖਸ ਦੀ ਮੈਂ ਗੱਲ ਕਰ ਰਹੀ ਸੀ ਤਾਇਆ, ਖਬਰਾਂ ਜਿਹੜੀਆਂ ਨੇ ਉਹ ਹੈਰਾਨ ਕਰ ਦਿੰਦੀਆਂ ਨੇ ਕਈ ਵਾਰ ਤੁਹਾਨੂੰ। ਅੱਛਾ। ਇੱਕ ਬੰਦਾ ਹੈ, ਉਹਦੀ ਉਮਰ ਹੈ 87 ਸਾਲ ਦੀ। ਅੱਛਾ। ਤੇ ਉਹਦਾ ਨਾਮ ਹੈ ਅਮੋ ਹਾਜੀ। ਹੈ ਅਮੋ ਹਾਜੀ। ਅਮੋ ਹਾਜੀ। ਹਾਂ, ਇਹ ਜਿਹੜੇ ਭਾਈ ਸਾਹਿਬ ਨੇ ਇਹ 67 ਸਾਲਾਂ ਤੋਂ, ਕਿਉਂਕਿ ਇਹ ਪਾਣੀ ਤੋਂ ਡਰਦੇ ਨੇ ਬਹੁਤ ਜ਼ਿਆਦਾ, ਅੱਛਾ। ਤੇ ਪਿਛਲੇ 67 ਇਅਰਸ ਤੋਂ ਨਹਾਤੇ ਹੀ ਨਹੀਂ। ਚੱਲ ਕੋਈ ਨਾ, ਇਹ ਵਿਚਾਰਾ ਫਿਰ ਡਰਦਾ ਪਾਣੀ ਤੋਂ। ਹਾਂ, ਇੰਡੀਆ 'ਚ ਤੇ ਸਰਕਾਰਾਂ 'ਚ ਕੁਛ ਐਸੇ ਬੰਦੇ ਬੈਠੇ ਰੱਬ ਤੋਂ ਨਹੀਂ ਡਰਦੇ, ਉਹ ਵੀ ਗੱਲ ਸਹੀ ਹੈ ਤਾਇਆ ਤੇਰੀ, ਹੈਨਾ। ਇਹ ਹਿਸਾਬ ਤੇ ਸ਼ਕਲ ਤੂੰ ਦੇਖ ਲਈ ਤੇ ਦਾੜੀ ਵੇਖ ਕੇ ਮੈਨੂੰ ਕੋਈ ਬੰਦਾ ਚੇਤੇ ਆ ਰਿਹਾ ਇੱਥੇ। ਚੱਲ ਕੋਈ ਨਹੀਂ ਤਾਇਆ, ਗੱਲ ਇਹ ਵੀ ਇਹ ਭਾਈ ਸਾਹਿਬ ਸ਼ਕਲ ਉਹਦੀ ਵੀ ਐਂ ਜੀ ਹੋ ਜਾਣੀ ਹੈ। ਹਾਂ, ਇਹ ਭਾਈ ਸਾਹਿਬ ਜਿਹੜੇ ਆ ਨਾ, ਇਹ ਦੱਖਣੀ ਇਰਾਨ ਦੇ ਇੱਕ ਪਿੰਡ ਦੇਜਗਾ, ਉੱਥੋਂ ਦੇ ਰਹਿਣ ਵਾਲੇ ਨੇ। ਔਰ ਤੂੰ ਇਹ ਵੇਖ ਕੇ ਸਵਾਦ ਤੇ ਮੈਲ ਹਰ ਪਾਸੇ, ਮਤਲਬ ਪੂਰੀ ਤਰ੍ਹਾਂ ਨਾਲ ਉਹਦੇ ਵਿੱਚ ਢੱਕੇ ਹੋਏ ਨੇ, ਪੂਰੇ ਲਿਬੜੇ ਤਿਬੜੇ ਨੇ, ਕਿਉਂਕਿ ਨਹਾਉਂਦੇ ਹੀ ਹੈ ਨਹੀਂ। ਇਹ ਕਿਤੇ ਮਹੀਨਾ ਕੁ ਪਹਿਲਾਂ ਆਂਦੇ ਇੰਡੀਆ। ਹਾਂ, ਇਹਨਾਂ ਨੂੰ ਮੈਂ ਧਰਨੇ 'ਚ ਲੈ ਕੇ ਜਾਂਦਾ, ਬਰਸਾਰਾਂ ਪੈ ਰਹੀਆਂ ਸੀਗੀਆਂ, ਇਹਨਾਂ ਦਾ ਵੀ ਕੰਮ ਕਰਾ ਦਿੰਦੇ ਆਪਾਂ। ਬਿਲਕੁਲ ਸਹੀ, ਪਰ ਕੀ ਕਰ ਸਕਦੇ ਆ, ਹਨਾ। ਦੇਖ, ਡਰ ਵੀ ਕਿਹੋ ਜਾਂਦਾ। ਤਾਂ ਤੈਨੂੰ ਕਦੀ ਕਿਸੇ ਚੀਜ਼ ਤੋਂ ਡਰ ਲੱਗਿਆ? ਤਾਈ ਤੋਂ ਛੱਡ ਕੇ ਮੈਂ ਦੁਨੀਆ 'ਚ ਕਿਸੇ ਕੋਈ ਨਹੀਂ ਡਰਦਾ। ਕਿਸੇ ਤਾਈ ਮੈਨੂੰ ਬਹੁਤ ਡਰਾਵਨੀ, ਪਤਾ ਕੀ ਹੈਗਾ, ਤਾਈ ਤੇਰੀ ਬਹੁਤ ਜ਼ਹਿਰੀਲੀ ਹੈ, ਪਤਾ ਨਹੀਂ ਹੈ ਹੀ ਕਿਉਂ ਹੈ। ਇਹੋ ਜਿਹੇ ਲੋਕ ਮੁੱਕਦੇ ਵੀ ਨਹੀਂ ਛੇਤੀ। ਤਾਇਆ ਐ ਨਹੀਂ ਕਹੀਦਾ, ਜੁਗ ਜੁਗ ਜੀਵੇ ਸਾਡੀ ਤਾਈ। ਜੁਗ ਜੀਵੇ ਤੇ ਹੈ, ਜੁਗ ਜੁਗ ਜੀਵੇ ਕਮਾਲ ਹੈ, ਪਾਪੇ ਦਾ ਮਾਲ ਹੈ। ਜੁਗ ਜੁਗ ਜੀਵੇ ਜਾਣਦੇ ਜਾਂਦੀ, ਉਹਦੀ ਉਮਰ ਹੋਈ ਹੈ। ਤੇ ਤੇਰੀ ਉਮਰ ਤਾਂ ਮੈਂ ਤੇ ਅਮਰ ਹਾਂ। ਪੁੱਛ ਕਿਉਂ? ਮੌਜ ਹੈ ਬਈ। ਮੈਂ ਕਹਿੰਦੀ ਆ ਨਾ, ਮਜ਼ਾ ਹੀ ਆ ਜਾਏ, ਮਜ਼ਾ ਹੀ। ਕਿੱਦਾਂ? ਜੇ ਕਿਤੇ ਆਹ ਵਾਲੀ ਇੱਕ ਥਾਲੀ ਮਿਲ ਜਾਏ ਨਾ ਖਾਣ ਨੂੰ, ਕਿਹੜੀ? ਸੱਚੀ ਨਜ਼ਾਰੇ ਆ ਜਾਣ। ਅੱਛਾ। ਬੁਲਟ ਮੋਟਰਸਾਈਕਲ ਵੀ ਮਿਲੂਗਾ ਤੇ ਖਾਣਾ ਵੀ ਮਿਲੂਗਾ। ਕੀ ਬਾਤ ਹੈ, ਕੀ ਹੈ ਇਹਦੇ 'ਚ ਖਾਸ? ਤਾਇਆ, ਇਹ ਨਾ ਪੁਣੇ ਦੇ ਵਿੱਚ, ਕਿਉਂਕਿ ਤੈਨੂੰ ਪਤਾ ਹੈ ਵੀ ਪੁਣੇ ਦੇ ਵਿੱਚ। ਪੁਣੇ ਦੇ ਵਿੱਚ। ਪੁਣੇ ਕੀ? ਪੁਣੇ ਕਹਿੰਦੇ ਨੇ ਉਹਨੂੰ ਪੰਜਾਬੀ 'ਚ। ਕਾਹਤੋਂ ਕਹਿੰਦੇ ਨੇ? ਮੈਨੂੰ ਕੀ ਪਤਾ। ਕਿਉਂ ਚਾਹ ਪੱਤੀ ਜਿਹੜੀ ਪੁਣੀ ਤੁਸੀਂ? ਤਾਇਆ, ਇਹ ਕੀ ਗੱਲ ਹੋਈ? ਹੁਣ ਹਰ ਚੀਜ਼ 'ਚ ਨੁਕਸ ਕੱਢੇਗਾ? ਯੈਸ ਕੱਢਾਂਗਾ। ਕੱਢੀ ਜਾਤਾ ਹੈ, ਮੇਰੀ ਗੱਲ ਸੁਣ। ਮੈਂ ਇੱਕ ਪੱਤੀ ਸ਼ਾਸ਼ਾ ਮੈਂ ਕੱਢਾਂਗਾ ਨੂੰ। ਇਹ ਤਾਂ ਮੈਨੂੰ ਪਤਾ ਹੈ। ਤੇ ਕਿਉਂਕਿ ਤੈਨੂੰ ਪਤਾ ਕਰੋਨਾ ਕਰਕੇ ਰੈਸਟੋਰੈਂਟ ਦਾ ਜਿਹੜਾ ਕਾਰੋਬਾਰ ਆ ਉਹਨੂੰ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਹੈ, ਹਨਾ। ਤੇ ਕਹਿੰਦੇ ਆ ਕਿ ਪੁਣੇ ਦੇ ਵਿੱਚ ਇੱਕ ਰੈਸਟੋਰੈਂਟ ਆ, ਉੱਥੋਂ ਦਾ ਜਿਹੜਾ ਮਾਲਕ ਆ, ਉਹਨੇ ਗਾਹਕਾਂ ਨੂੰ ਆਪਣੇ ਵੱਲ ਅਟਰੈਕਟ ਕਰਨ ਦੇ ਲਈ ਇੱਕ ਨਵਾਂ ਤਰੀਕਾ ਅਪਣਾਇਆ। ਨਹੀਂ, ਗਾਹਕਾਂ ਨੂੰ ਅਟਰੈਕਟ ਕਰਦਾ ਪਿਆ ਬੰਦਾ, ਪੁੱਛੇ ਉਹ ਮਾਲਕ ਹੈ ਕਿ ਮਲਿਕਾ ਸ਼ਰਾਵਤ ਹੈ? ਨਹੀਂ, ਹੁਣ ਤਾਇਆ, ਜੇ ਗਾਹਕ ਹੀ ਨਹੀਂ ਆਉਣਗੇ ਤਾਂ ਪੈਸੇ ਕਿੱਥੋਂ ਆਉਣਗੇ? ਅੱਛਾ। ਹਾਂ, ਉੱਥੇ ਕਹਿੰਦੇ ਕਿ ਇੱਕ ਨਾ ਮਾਸਾਹਾਰੀ ਸਪੈਸ਼ਲ ਥਾਲੀ ਉਹਨਾਂ ਨੇ ਤਿਆਰ ਕੀਤੀ। ਓ ਵਾਓ, ਚਿਕਨ ਸ਼ਾਸ਼ਲੇ ਵੀ। ਹਾਂ, ਜਿਹਦੇ ਚ ਕਿੰਨਾ ਹੀ ਕੁਛ ਹੈ। ਅੱਛਾ। ਤੇ ਉਹਨਾਂ ਨੇ ਸ਼ਰਤ ਰੱਖੀ ਹੈ, ਜਿਹੜਾ ਵੀ ਬੰਦਾ ਇਸ ਥਾਲੀ ਨੂੰ ਖਾ ਜਾਏਗਾ, ਜਿੰਨਾ ਵੀ ਇਹਦੇ ਚ ਖਾਣਾ ਪਰੋਸਿਆ ਗਿਆ, ਉਹ ਸਾਰਾ ਉਹਨੂੰ ਰਾਇਲ ਇਨਫੀਲਡ ਜਿਹੜਾ ਬੁਲਟ ਆ, ਉਹ ਮੁਫਤ ਚ। ਕਿਆ ਬਾਤ ਹੈ। ਫਿਰ ਮੈਨੂੰ ਲੱਗਦਾ ਹੈ ਜਾਣਾ ਹੀ ਪੈਣਾ, ਕਿਉਂਕਿ ਮੇਰੇ ਤੋਂ ਭੁੱਖੜ ਕੋਈ ਨਹੀਂ ਹੈ। ਚਿਕਨ ਵੇਖ ਕੇ ਤੇ ਮੈਂ ਬੰਦਾ ਖਾ ਜਾ, ਮੈਂ ਜਿੰਨਾ ਭੁੱਖਾ। ਤਾਇਆ, ਇਹ ਜਿਹੜੀ ਪਲੇਟ ਹੈ ਨਾ, 2500 ਦੀ ਕੀਮਤ ਆ ਵੈਸੇ ਇਹਦੀ। ਇਹਦੇ ਚ 12 ਕਿਸਮਾਂ ਦੇ ਮਟਨ ਤੇ ਮੱਛੀ ਦੇ ਪਕਵਾਨ। ਵਾਹ। ਉਸ ਤੋਂ ਇਲਾਵਾ ਇਹ ਚ ਤੰਦੂਰੀ ਚਿਕਨ, ਡਰਾਈਡ ਮਟਨ, ਗ੍ਰੀਨ ਮਟਨ, ਚਿਕਨ ਮਸਾਲਾ, ਫਰਾਈਡ ਫਿਸ਼ ਵਗੈਰਾ ਸਭ ਕੁਝ ਸ਼ਾਮਲ ਆ। ਔਰ ਇਹਦਾ ਭਾਰ ਹੀ 4.5 ਕਿਲੋ ਦੇ ਨੇੜੇ ਤੇੜੇ ਆ। 55 ਲੋਕ ਮਿਲ ਕੇ ਇਸ ਪਲੇਟ ਨੂੰ ਤਿਆਰ ਕਰਦੇ ਨੇ। ਕੀ ਗੱਲ ਬਹੁਤ ਭਾਰੀ ਹੁੰਦੀ ਹੈ? ਤਾਇਆ, ਫਿਰ ਇੰਨੀਆਂ ਡਿਸ਼ਸ ਨੇ ਵਿੱਚ, ਤੇ ਹੁਣ ਇੱਕ ਬੰਦੇ ਦੇ ਵਾਸ ਦੀ ਗੱਲ ਥੋੜੀ ਹੈ। ਵਧੀਆ ਗਾ, ਮੈਨੂੰ ਲੈ ਚੱਲੋ, ਮੈਂ ਖਾ ਕੇ ਆਣਾ ਚਾਹਾਂਗਾ। ਮੋਟਰਸਾਈਕਲ ਦੀ ਮੈਨੂੰ ਨਾ ਪਰਵਾਹ ਨਹੀਂ ਹੈ। ਮੁੜ ਕੇ ਦਵਾਈ ਕਿਹਨੇ ਦਵਾਉਣੀ ਹੈ ਤੈਨੂੰ? ਕੋਈ ਨਹੀਂ, ਮੋਟਰਸਾਈਕਲ ਦੀ ਪਰਵਾਹ ਮੈਨੂੰ ਤਾਂ ਨਹੀਂ ਹੈਗੀ। ਜਿਹੜਾ ਚੱਲਦਾ ਨਹੀਂ ਮੋਟਰਸਾਈਕਲ ਤੁਹਾਡਾ, ਸਾਰਲੈਂਡ ਐਡੀਸ਼ਨ। ਕਿਹੜਾ? ਇਟਸ ਹਾਰਲੇ। ਹਾਰਲੇ ਆ ਪਤਾ ਨਹੀਂ, ਮੇਰਾ ਸ਼ੇਅਰ ਹੈਗਾ, ਮੈਂ ਆਪਣੀ ਕਦੀ ਗਿਆ ਸਾਇਲੈਂਟ ਪਾਰਟਨਰ, ਮੈਂ ਪੈਸੇ ਲਾਏ ਬਸ ਵਿੱਚ। ਅੱਛਾ, ਤੇ ਨਾ ਤਾਂ ਸਹੀ ਲੈਣਾ। ਮੈਨੂੰ ਕੀ ਪਤਾ, ਮੈਨੂੰ ਪੈਸੇ ਆ ਰਹੇ। ਓਕੇ। ਉਹਦੇ ਵਿੱਚ ਗੁੜ 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 ਹੁੰਦੀ ਨਾ, ਉਹ ਅਸਲ 'ਚ ਉਹਦੀ ਆਪਣੀ ਆਵਾਜ਼ ਨਹੀਂ ਹੈ, ਉਹ ਮੈਂ ਮੂੰਹ ਨਾਲ ਕੱਢੀ ਉਹਦੇ ਵਿੱਚ, ਉਹਦੇ ਇੰਜਨ 'ਚ ਪਾਈ ਹੈ। ਮਾੜਾ ਜਿਹਾ ਥੋੜਾ ਜਿਹਾ ਟ੍ਰੇਲਰ। ਮੈਂ ਪੈਸੇ ਲਾਏ ਉਹਦੇ। ਅੱਛਾ, ਚਲ ਤਾਇਆ, ਫਿਰ ਐ ਕਰਕੇ ਕੋਈ ਹੋਰ ਆਵਾਜ਼, ਜਿੱਦਾਂ ਤੂੰ ਬੁਕਚੂ ਵਜਾ ਲੈਣਾ, ਤੁਸੀਂ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਨੇ ਮੂੰਹ ਦੇ ਨਾਲ ਆਵਾਜ਼ਾਂ ਕੱਢ ਲੈਣਾ, ਕੋਈ ਇੱਕ ਪੇਸ਼ ਕਰੀ। ਮੇਰਾ ਅੱਜ ਨੱਕ ਬੰਦ ਹੈ, ਤੇ ਜੇ ਮੈਂ ਕੱਢਿਆ ਤੇ ਆਵਾਜ਼ ਨਾ ਆਇਆ, ਕੁਝ ਹੋਰ ਬਾਹਰ ਆਏ ਨਾ, ਇਸ ਕਰਕੇ ਮੈਂ ਤੈਨੂੰ ਇਹ ਕੱਲ ਸੁਣਾ ਦਾਂਗਾ। ਠੀਕ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ ਪ੍ਰੋਗਰਾਮ ਸੁਣ ਰਹੇ ਸੀ ਤੁਸੀਂ। ਮੈਂ ਹਰਮਨਪ੍ਰੀਤ ਕੌਰ ਨਾਲ ਤਾਇਆ ਸ਼ੌਂਕੀ। ਤੇ ਹੁਣ ਤਾਇਆ ਜੀ ਹੋ ਗਿਆ ਜਾਣ ਦਾ ਵੇਲਾ। ਬਿਲਕੁਲ, ਮੈਨੂੰ ਆਪ ਨੀਂਦ ਆ ਰਹੀ ਹੈ। ਹਾਂ, ਥਕਾਵਟ ਜੀ ਹੋ ਗਈ ਹੈ ਮੈਨੂੰ, ਤੇ ਮੈਂ ਚੱਲਿਆ ਹੈਗਾ ਮੈਂ ਬੈਂਕਾਕ। ਅੱਜ ਜਾਲੇ ਲਾ ਕੇ ਆਇਆ ਨਾ ਤਾਇਆ? ਹਾਂ, ਹੁਣ ਮੈਂ ਬੈਂਕਾਕ ਜਾ ਰਿਹਾ। ਵਾਲਾਂ 'ਚ ਫਸਿਆ ਹੋਇਆ ਸੀ। ਹਾਂ, ਬਸ ਖਾ ਲੈ। ਮੈਂ ਕਿਉਂ ਖਾਵਾਂ? ਹਰ ਚੀਜ਼ ਲੱਗਾ ਜਾਲਾ, ਤੂੰ ਖਾ ਲੈ। ਨਹੀਂ, ਮਤਲਬ ਤੈਨੂੰ ਤਾਂ ਸ਼ਰਮ ਨਹੀਂ ਆਉਂਦੀ? ਕਿਹੜੀ ਤੇਰੀ ਉਮਰ ਹੈ ਤੇ ਕੀ ਤੈਨੂੰ ਕਰਨਾ ਚਾਹੀਦਾ? ਤੂੰ ਹਾਲੇ ਵੀ ਜਾਲੇ ਲਾਉਣਾ? ਕੋਈ ਘਰ ਵਾਲੀ ਤੇ ਨਾ ਥੋੜਾ ਜਿਹਾ ਰੋਬ ਰੱਖੀਦਾ ਹੁੰਦਾ। ਨਹੀਂ, ਮੈਂ ਨਹੀਂ। ਇਹ ਨਹੀਂ ਵੀ ਜਦੋਂ ਉਹਨੇ ਕਿਹਾ ਵੀ ਨਾਲ ਹੀ ਚੱਕੀ ਪੌੜੀ ਤੇ ਨਾਲ ਹੀ ਫੜਿਆ ਝਾੜੂ ਤੇ ਚੜ ਕੇ ਜਾਲੇ ਲਾਉਣ ਨੂੰ। ਚਲ ਕੋਈ ਨਹੀਂ, ਉਹ ਮੈਂ ਜਾਲੇ ਲਾਣੇ, ਉਹ ਗਵਾਂਢਣ ਦੇਖਣ ਚੜਿਆ ਸੀ ਮੈਂ।
ਬਹੁਤ ਚੰਗੀ ਹੈ ਤੇ ਉਹਨੇ ਮੈਨੂੰ ਟਿਕਟ ਹੈਂ? ਕਰਾ ਕੇ ਦਿੱਤੀ ਹੈ। ਲੋਕਾਂ ਭਾਣੇ ਸੈੱਟ ਐਂਟੀਨਾ ਕਰਦਾ। ਹਾਂ ਬਸ 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 ਅੱਛਾ ਜੀ। ਹਾਂ ਤੇ ਹੁਣ ਮੈਂ ਚੱਲਾਂ ਬੈਂਕਾਕ। ਹਾਂ, ਉੱਥੇ ਜਾ ਕੇ ਮੈਂ ਲੈਣੀ ਹੈਗੀ ਆ ਆਪਣਾ ਕੀ ਕਹਿੰਦੇ ਨੇ ਚੁਕੰਦਰ ਮਸਾਜ। ਕਿਹੜੀ ਮਸਾਜ? ਕਿਹੜੀ ਮਸਾਜ? ਚੁਕੰਦਰ ਮਸਾਜ। ਇਹ ਕਿਹੜੀ ਮਸਾਜ ਹੈ? ਉਹ ਮਤਲਬ ਕਿ ਚੁਕੰਦਰ ਵਰਗੇ ਮੂੰਹ ਵਰਗੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਉਹ ਪੇਟ ਦੇ ਉੱਤੇ ਨਾ ਵੇਲਣੇ ਨਾਲ ਮਸਾਜ ਦਿੰਦੀਆਂ ਨੇ। ਅੱਛਾ ਅੱਛਾ ਫਿਰ ਉਹਦਾ ਅੱਛਾ। ਨਾਮ ਰੱਖਿਆ ਚੁਕੰਦਰ ਮਸਾਜ। ਉਹ ਲੈਣੀ ਹੈ ਹਾਏ, ਚੱਲ ਕੋਈ ਗੱਲ ਨਹੀਂ ਤਾਇਆ, ਜਦੋਂ ਵੀ ਗਿਆ ਜ਼ਰੂਰ ਦੱਸ ਕੇ ਜਾਈਂ, ਹਾਂ ਕਿਉਂਕਿ ਫਿਰ ਅਸੀਂ ਉੱਥੋਂ ਤੇਰੇ ਨਾਲ ਸਿੱਧਾ ਫੋਨ ਤੇ ਪ੍ਰੋਗਰਾਮ ਕਰਾਂਗੇ। ਬਿਲਕੁਲ ਬਿਲਕੁਲ ਕਰਾਂਗੇ ਤੇ ਮੈਂ ਆ ਜਾਣਾ ਵਾਪਸ ਓਕੇ ਪਰਸੋਂ। ਓਕੇ। ਵੀਕਐਂਡ ਤੇ ਜਾਣਾ ਹੁੰਦਾ, ਤੈਨੂੰ ਪਤਾ ਪੈਸਾ ਬਹੁਤ ਆ, ਆਪਣੇ ਪ੍ਰਾਈਵੇਟ ਜੈਟ ਨੇ ਮੇਰੇ ਕੋ। ਹੁਣੇ $100 ਮੰਗ ਲਾ, ਮੌਤ ਹੀ ਪੈ ਜਾਏਗੀ। 에ਅਰ ਅਮਰੀਕਾ ਜਿਹੜਾ ਹੈਗਾ ਹਾਂ, ਉਹ ਮੇਰਾ ਹੀ ਹੈ। ਤਾਇਆ ਫਿਰ $500 ਤਾਂ ਨਹੀਂ ਮੜ ਕਾਹਦੇ ਵਾਸਤੇ ਦਵਾਂ? ਵੈਸੇ ਖਰਚਣ ਨੂੰ ਚਾਹੀਦੇ ਪੈਸੇ ਬਹੁਤ ਆ ਤੇਰੇ ਅਮੀਰ ਕੋਲ। ਲੋਕ ਕੈਸ਼ ਨਹੀਂ ਕੈਰੀ ਕਰਦੇ। ਕਾਰਡ ਦੇ ਦੇ ਆਪਣਾ। ਹੈ ਕੁਝ ਨਹੀਂ ਕੈਰੀ ਕਰਦੇ, ਉਹਨਾਂ ਦਾ ਮੂੰਹ ਹੀ ਕੈਰੀ ਹੁੰਦਾ ਹੈ ਬਸ। ਤੇ ਮੂੰਹ ਦੇ ਸਿਰ ਤੇ ਬਹੁਤ ਕੁਝ ਹੋ ਜਾਂਦਾ ਹੈ ਨਾ। ਤੇ ਜਿਹੜੇ ਮੂੰਹ ਨਾਲ ਤੂੰ ਮੈਨੂੰ ਪੈਸੇ ਮੰਗੇ ਨਾ, ਇਸੇ ਮੂੰਹ ਨੂੰ ਮੈਂ ਇੱਕ ਹੀ ਗੱਲ ਕਹਿਣੀ ਚਾਹਨਾ, ਕੀ? ਫਿੱਟੇ ਮੂੰਹ। ਚਲੋ ਚਲਿਏ, ਮਿਲਦੇ ਪਰਸੋਂ। ਮੈਂ ਤੇ ਅਮਰ ਆ। ਅੱਲਾ ਤੁਹਾਨੂੰ ਜ਼ਿੰਦਗੀ ਬਖਸ਼ੇ। ਬਾਏ, ਲਵ ਯੂ।